यार ਐਵੇਂ ਤਾਂ ਨਹੀਂ ਕਹਿੰਦੇ ਭੁੱਖ ਨਾ ਪੁੱਛੇ ਹਾਜ਼ਮਾ ਤੇ ਇਸ਼ਕ ਨਾ ਪੁੱਛੇ ਜ਼ਾਤ। ਤੇ ਫਿਰ ਗੱਲ ਸੁਣੋ ਇਸ਼ਕ ਦੀ ਜਿਸਨੇ ਧੁੰਮਾਂ ਪਾਈਆਂ। ਦੋਸਤੋ ਗੱਲ ਏ 1936 ਦੀ, ਜਦੋਂ ਕਿੰਗ ਐਡਵਰਡ 7th ਬਾਦਸ਼ਾਹ ਬਣਿਆ ਤੇ ਕੰਮ ਵੀ ਕੀਤਾ ਬਾਦਸ਼ਾਹਾਂ ਵਾਲਾ। ਆਸ਼ਿਕ ਬਣਿਆ ਤੇ ਇਸ਼ਕ ਕਮਾਇਆ, ਆਸ਼ਿਕ ਵੀ ਹੋਇਆ ਤੇ ਇੱਕ ਅਮੀਰ ਕਬੀਰ ਅਮਰੀਕਨ ਔਰਤ ਦਾ ਜੋ ਵਿਆਹੀ ਸੀ, 2 ਬਾਲਾਂ ਦੀ ਮਾਂ ਸੀ। ਤੇ ਰਾਹ ਵਿੱਚ ਆਇਆ ਜ਼ਾਲਮ ਸਾਮਰਾਜ, ਸ਼ਾਹੀ ਖਾਨਦਾਨ ਦੀ ਸੂਰਤ ਤੇ ਬਾਦਸ਼ਾਹ ਨੇ ਇਸ਼ਕ ਪਿੱਛੇ ਤਖਤੋ ਤਾਜ ਠੁਕਰਾ ਦਿੱਤਾ। ਇਹ ਇਸ਼ਕ ਕਮਾਨ ਦੀ ਰਵਾਇਤ ਬਰਤਾਨੀਆ ਦੇ ਸ਼ਾਹੀ ਖਾਨਦਾਨ ਚੋਂ ਨਾ ਮੁੱਕੀ ਤੇ ਵੇਲਾ ਆਇਆ 2020 ਦਾ, ਜਦੋਂ ਪ੍ਰਿੰਸ ਚਾਰਲਸ ਤੇ ਲੇਡੀ ਡਿਆਨਾ ਦੇ ਨਿੱਕੇ ਪੁੱਤਰ ਹੈਰੀ ਨੇ ਵੀ ਇੱਕ ਅਮਰੀਕਨ ਐਕਟਰੈਸ ਨਾਲ ਇਸ਼ਕ ਕਮਾਇਆ ਤੇ ਛੱਡਿਆ ਸ਼ਾਹੀ ਖਾਨਦਾਨ ਤੇ ਇਹ ਜਾ ਉਹ ਜਾ। ਬਕਿੰਗਮ ਪੈਲੇਸ ਮੁੜ ਕੇ ਨਾ ਵੜਨ ਦੇ ਅਹਿਦ ਨਾਲ ਉਹਨੇ ਬਕਿੰਗਮ ਪੈਲੇਸ ਛੱਡਿਆ ਆਪਣੀ ਬੀਵੀ ਮੈਗਨ ਦੇ ਨਾਲ। ਦੋਸਤੋ ਇਹ ਗੱਲ ਹੈ 18 ਜਨਵਰੀ 2020 ਦੀ, ਜਦੋਂ ਮਲਕਾ ਬਰਤਾਨੀਆ ਐਲਿਜ਼ਬeth ਡੋਮ ਨੇ ਐਲਾਨ ਕੀਤਾ ਕਿ ਪ੍ਰਿੰਸ ਹੈਰੀ ਤੇ ਉਹਦੀ ਬੀਵੀ ਮੈਗਨ ਹੁਣ ਸ਼ਾਹੀ ਖਾਨਦਾਨ ਦੀ ਨੁਮਾਇੰਦਗੀ ਨਹੀਂ ਕਰ ਸਕਦੇ, ਨਾ ਹੀ ਸ਼ਾਹੀ ਖਿਤਾਬਾਤ ਵਰਤ ਸਕਦੇ ਨੇ, ਨਾ ਹੀ ਕੋਈ ਸ਼ਾਹੀ ਫੰਡ ਉਹਨਾਂ ਨੂੰ ਮਿਲੇਗਾ। ਤੇ ਨਾਲੇ ਇਹ ਵੀ ਉਹਨਾਂ ਦੇ ਘਰ ਤੇ ਖਰਚ ਹੋਣ ਵਾਲੇ 2 ਮਿਲੀਅਨ ਪਾਉਂਡ ਵੀ ਉਹ ਵਾਪਸ ਕਰਨਗੇ। 1984 ਵਿੱਚ ਜੰਮਣ ਵਾਲਾ ਪ੍ਰਿੰਸ ਹੈਰੀ ਸੂਸੈਕਸ ਦਾ ਸ਼ਹਿਜ਼ਾਦਾ ਹੈ, ਜਿਸ ਨੇ 2018 ਵਿੱਚ ਵਿਆਹ ਕੀਤਾ ਇੱਕ ਅਮਰੀਕੀ ਅਦਾਕਾਰਾ ਨਾਲ, ਨਾਂ ਹੈ ਜਿਸ ਦਾ ਮੈਗਨ। ਤਲਾਕ ਯਾਫਤਾ ਹੋਣ ਪਾਰੂ ਮੈਗਨ ਨੂੰ ਸ਼ਾਹੀ ਖਾਨਦਾਨ ਵਿੱਚ ਸਖਤ ਨਾ ਪਸੰਦ ਕੀਤਾ ਗਿਆ। ਪਹਿਲੇ ਦਿਨ ਤੋਂ ਹੀ ਮੈਗਨ ਤੇ ਸ਼ਾਹੀ ਖਾਨਦਾਨ ਦੇ ਇਖਤਲਾਫਾਤ ਮੀਡੀਆ ਦੀ ਜ਼ੀਨਤ ਬਣਨ ਲੱਗ ਪਏ। ਕਹਿੰਦੇ ਨੇ ਮੈਗਨ ਨੂੰ ਵੀ ਡਿਆਨਾ ਵਾਂਗੂ ਹਰਾਸਾ ਕੀਤਾ ਜਾਣ ਲੱਗ ਪਿਆ ਸੀ ਤੇ ਸ਼ਾਹੀ ਖਾਨਦਾਨ ਉਹਨੂੰ ਚੰਗਾ ਨਹੀਂ ਸਮਝਦਾ ਸੀ। ਦੋਸਤੋ ਇਹ ਗੱਲ ਹੈ 9 ਜਨਵਰੀ 2020 ਦੀ, ਜਦੋਂ ਪ੍ਰਿੰਸ ਹੈਰੀ ਤੇ ਮੈਗਨ ਨੇ ਐਲਾਨ ਕੀਤਾ ਕਿ ਉਹ ਆਪਣੀ ਸ਼ਾਹੀ ਹੈਸੀਅਤ ਛੱਡ ਰਹੇ ਨੇ ਤੇ ਹੁਣ ਉਹ ਇੱਕ ਆਮ ਸ਼ਹਿਰੀ ਦੀ ਜ਼ਿੰਦਗੀ ਗੁਜ਼ਾਰਨਗੇ। ਉਹਨਾਂ ਅਮਰੀਕਾ ਜਾਂ ਕੈਨੇਡਾ ਜਾ ਕੇ ਵਸਣ ਦੀ ਗੱਲ ਵੀ ਕੀਤੀ। ਇਹ ਆਖਿਆ ਕਿ ਉਹ ਹੁਣ ਮਾਲੀ ਮਾਮਲਾਤ, ਮਾਲੀ ਮੁਸ਼ਕਲਾਤ ਦਾ ਹੱਲ ਕੋਈ ਹੋਰ ਕੰਮ ਕਰਕੇ ਕਰਨਗੇ। ਬਾਅਦ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਚੁਣਿਆ ਤੇ ਆਪਣਾ ਚੈਨਲ ਵੀ ਲਾਂਚ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਉਹ ਹੁਣ ਕਿਸੇ ਕਿਸਮ ਦੀ ਸ਼ਾਹੀ ਖਿਦਮਤ ਸਰ ਅੰਜਾਮ ਨਹੀਂ ਦੇਣਗੇ। ਇਸ ਸ਼ਾਹੀ ਜੋੜੇ ਦੀ ਸ਼ਾਹੀ ਖਾਨਦਾਨ ਤੋਂ ਵੱਖ ਹੋਣ ਦੀ ਕਹਾਣੀ ਕੀ ਹੈ? ਕਹਿੰਦੇ ਨੇ ਇਹਦੀਆਂ 2 ਵਜੂਹਾਤ ਸਨ। ਇੱਕ ਵਜ੍ਹਾ ਤੇ ਇਹ ਬਣਦੀ ਹੈ ਸ਼ਾਹੀ ਖਾਨਦਾਨ ਨੇ ਮੈਗਨ ਨਾਲ ਵੀ ਉਹ ਸਲੂਕ ਕੀਤਾ ਜੋ ਉਹਨੇ ਹੈਰੀ ਦੀ ਵਾਲਦਾ ਡਿਆਨਾ ਨਾਲ ਕੀਤਾ ਸੀ। ਸ਼ਾਹੀ ਖਾਨਦਾਨ ਨੇ ਮੈਗਨ ਨੂੰ ਢਿੱਡੋਂ ਕਬੂਲ ਹੀ ਨਹੀਂ ਕੀਤਾ, ਬਲਕਿ ਓਪਰਾ ਹੀ ਜਾਣਿਆ। ਹੈਰੀ ਦੇ ਤਾਲੁਕਾਤ ਆਪਣੇ ਵੱਡੇ ਭਰਾ ਵਿਲੀਅਮ ਨਾਲ ਠੀਕ ਨਹੀਂ। ਮੀਡੀਆ ਰਿਪੋਰਟਸ ਵਿੱਚ ਇਸ ਕਸ਼ੀਦਗੀ ਨੂੰ ਉਛਾਲਿਆ ਗਿਆ। ਅਕਤੂਬਰ 2019 ਵਿੱਚ ਇਸ ਮਾਮਲੇ ਨੂੰ ਮੀਡੀਆ ਨੇ ਖੂਬ ਹਾਈਲਾਈਟ ਕੀਤਾ। ਦੂਜੀ ਵਜ੍ਹਾ ਇਹ ਬਣਦੀ ਹੈ ਮੀਡੀਆ ਵਿੱਚ ਹੈਰੀ ਤੇ ਮੈਗਨ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਣ ਲੱਗ ਪਈ ਸੀ, ਜਿਸ ਬਾਰੇ ਆਖਿਆ ਜਾਂਦਾ ਹੈ ਇਹ ਗੱਲ ਵਿਲੀਅਮ ਤੇ ਹੈਰੀ ਵਿੱਚ ਪਰਸਨੈਲਿਟੀ ਕਲੈਸ਼ ਦਾ ਬਾਇਸ ਬਣੀ ਤੇ ਗੱਲ ਵੱਧ ਗਈ। ਦੋਸਤੋ ਅਖੀਰ ਹੈਰੀ ਨੂੰ ਇਹ ਕਹਿਣਾ ਪਿਆ ਕਿ ਉਹ ਪਹਿਲੇ ਹੀ ਆਪਣੀ ਮਾਂ ਡਿਆਨਾ ਨੂੰ ਗਵਾ ਚੁੱਕਿਆ ਹੈ ਤੇ ਹੁਣ ਉਹ ਆਪਣੀ ਸ਼ਰੀਕੇ ਹਯਾਤ ਨੂੰ ਖੋਣਾ ਨਹੀਂ ਚਾਹੁੰਦਾ। ਉਹ ਹੁਣ ਆਮ ਲੋਕਾਂ ਵਾਂਗੂ ਆਮ ਜਿਹੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ, ਬਗੈਰ ਕਿਸੇ ਪ੍ਰੋਟੋਕੋਲ ਦੇ ਜ਼ਿੰਦਗੀ ਹੰਡਾਣਾ ਚਾਹੁੰਦਾ ਹੈ। ਇਹ ਵੀ ਆਖਿਆ ਕਿ ਉਹ ਆਪਣੇ ਬੀਵੀ ਤੇ ਬੱਚੇ ਨਾਲ ਕੈਨੇਡਾ ਜਾਂ ਅਮਰੀਕਾ ਵਿੱਚ ਜਾ ਕੇ ਰਹੇਗਾ। ਹੈਰੀ ਦੀ ਕਿਰਦਾਰ ਕੁਸ਼ੀ ਵਿੱਚ ਇਸ ਹਿਸਾਬ ਨਾਲ ਕੰਮ ਵਿਖਾਇਆ ਗਿਆ, ਇਹ ਮਸ਼ਹੂਰ ਕੀਤਾ ਗਿਆ ਕਿ ਲੇਡੀ ਡਿਆਨਾ ਦੇ ਤਾਲੁਕਾਤ ਆਪਣੇ ਘੋੜਸਵਾਰ ਟ੍ਰੇਨਰ ਜੇਮਸ ਹੈਵਰਟ ਨਾਲ ਸਨ ਤੇ ਹੈਰੀ ਉਸੇ ਦਾ ਪੁੱਤਰ ਹੈ। ਜਦਕਿ ਸ਼ਾਹੀ ਖਾਨਦਾਨ ਨੇ ਇਹਦੀ ਭਰਪੂਰ ਤਰਦੀਦ ਵੀ ਕੀਤੀ, ਜਦਕਿ ਮਸ਼ਹੂਰੀ ਕਰਨ ਵਾਲਿਆਂ ਨੇ ਜੇਮਸ ਤੇ ਹੈਰੀ ਦੀ ਮੁਮਾਸਲਤ ਨੂੰ ਜਵਾਜ਼ ਬਣਾਇਆ ਸੀ। ਸ਼ਾਹੀ ਮਹਿਲ ਛੱਡ ਕੇ ਹੈਰੀ ਤੇ ਮੈਗਨ ਖੁਸ਼ ਨੇ, ਖੁਸ਼ੀ ਵਸ ਰਹੇ ਨੇ ਤੇ ਗੱਲ ਉਹ ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ।